दर्शकों ब्रेक तो बाद तुहानू सब आपां जियां कहंदे आ कि सो गलबात करन जा रहे हैं कि अखौती बाल दिवस के बहाने सिखां दी खूब जिहड़ी सिफत है वो सलाह की जा रही है। सो सिख कौम दीआं कुर्बानियां नू इंडिया फर्स्ट के खाते विच पाया जा रहा है और सिखां नू कांग्रेस ने सैकुलरिज्म के फंदे विच फसाया सी अते हुण RSS खौती पाठ माता की भगती विच फसा रहा है। सो सीधा सवाल पैदा होता है कि सिखां लई धर्म पहला है जां भारत माता। सो इस बारे आपां गलबात करन जा रहे हैं। सो असीं चाहांगे कि तुसां इसी तरह बने रहना देखन सुनने लिखन लई तुहाडा सब दा बहुत बहुत धन्नवाद जी। डॉक्टर साहब की कहना चाहोगे? देखो इस वेले क्योंकि सारे पासे मीडिया दे विच भी इलैक्ट्रॉनिक सोशल डिजिटल प्रिंट चर्चा च इन्हां दा खौती ਜਿਹੜਾ ਇਹਨਾਂ ਨੇ ਵੀਰ ਬਾਲ ਦਿਵਸ ਦੇ ਨਾਂ ਥੱਲੇ ਜੋ ਨੌਟੰਕੀ ਕੀਤੀ ਹੈ ਪਰ ਇਹ ਕਿਉਂਕਿ ਜੇ ਅਸੀਂ ਇਸ ਵਿਚਲੇ ਜਿਹੜੇ ਗੁੱਝੇ ਮਤਲਬ ਨੇ ਇਸ ਦੇ ਔਰ ਜਿਸ ਚਲਾਕੀ ਦੇ ਨਾਲ ਇਹ ਟਰੈਪ ਲੇ ਕੀਤਾ ਗਿਆ ਜੇ ਅਸੀਂ ਇਸ ਨੂੰ ਨਾ ਸਮਝ ਸਕੇ ਤਾਂ ਸਾਡਾ ਇੱਕ ਤਬਕਾ ਜਿਹੜਾ ਹਮੇਸ਼ਾ ਹੀ ਵਲਨਰੇਬਲ ਹੁੰਦਾ ਹੈ ਇਮੋਸ਼ਨਲੀ ਇੱਕ ਜਾਂ ਦੂਜੇ ਖਾਤੇ 'ਚ ਉਹਨਾਂ ਨੇ ਡਿੱਗਣਾ ਹੀ ਹੁੰਦਾ ਹੈ ਉਹ ਇੱਕ ਤਬਕਾ ਤਾਂ ਆਲਰੇਡੀ ਡਿੱਗਿਆ ਹੋਇਆ ਹੋਰ ਵੀ ਇਸ 'ਚ ਆ ਸਕਦੇ ਨੇ। ਦੇਖੋ ਜੀ ਭਾਵੇਂ ਜਿਹੜਾ ਜੋ ਮਰਜ਼ੀ ਕਹੋ ਜੀ ਇਹ ਕੰਮ ਤਾਂ ਉਹਨੇ ਕਰਤਾ ਜੀ ਪਹਿਲਿਆਂ ਨੇ ਨਹੀਂ ਸੀ ਕੀਤਾ। ਹੁਣ ਤੁਸੀਂ ਬਿਲਕੁਲ ਠੀਕ ਕਿਹਾ ਜੇ ਅਸੀਂ 98 ਸਾਲ ਅੰਗਰੇਜ਼ਾਂ ਦੇ ਰਾਜ ਦੇ ਦੌਰਾਨ ਸਿੱਖਾਂ ਦੀਆਂ ਕੁਰਬਾਨੀਆਂ ਦੇਖੀਏ ਉਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਉਹ ਦੁਹਰਾਇਆ ਜਾਂਦਾ। ਅੱਜ ਤੱਕ ਵੀ ਅਸੀਂ ਕਿੰਨੇ ਫਾਂਸੀ ਦੇ ਰੱਸੇ 'ਤੇ ਚੜ੍ਹੇ ਉਹਨਾਂ 'ਚੋਂ ਇੰਨੇ ਸਿੱਖ ਕਿੰਨੇ ਕਾਲੇ ਪਾਣੀ ਗਏ ਉਹਨਾਂ 'ਚੋਂ ਇੰਨੇ ਸੋ ਅਸੀਂ ਵੇਰੀ ਕਰਦਾ 80% ਤੋਂ ਲੈ ਕੇ 92% ਤੱਕ ਆਜ਼ਾਦੀ ਲਈ ਕੁਰਬਾਨੀਆਂ ਦਾ ਸਿਹਰਾ ਅਸੀਂ ਆਪਣੇ ਸਿਰ ਤੇ ਬੰਨ੍ਹਦੇ ਹਾਂ ਐਂਡ ਰਾਈਟਲੀ ਸੋ। ਅੱਛਾ ਲੇਕਿਨ ਇਨ ਦਾ ਐਂਡ ਜੇ ਕੋਈ ਵੀ ਤੁਸੀਂ ਇਹਨੂੰ ਇੱਕ ਐਨਾਲਿਟਿਕ ਤਰੀਕੇ ਨਾਲ ਦੇਖੋ ਕਿ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਐਸਾ ਕੀ ਸੀ ਕਿ ਅਸੀਂ ਫਰੰਗੀ ਦੀ ਗੁਲਾਮੀ ਤੋਂ ਹਿੰਦੂਆਂ ਦੀ ਗੁਲਾਮੀ ਦੇ ਵਿੱਚ ਐਂਡ ਹੋਏ 1947 ਜਿਹਦੇ ਬਾਵਜੂਦ ਅਸੀਂ ਤੀਸਰੀ ਧਿਰ ਸੀ ਦੇ ਬਾਵਜੂਦ ਮਹਾਰਾਜਾ ਦਲੀਪ ਸਿੰਘ ਜਿਹੜਾ ਮਾਈਨਰ ਸੀ ਉਹਦੇ ਗਾਰਡੀਅਨ ਬਣ ਕੇ ਅੰਗਰੇਜ਼ ਆ ਕੇ ਬੈਠੇ ਸੀ ਇਹਦੇ ਬਾਵਜੂਦ ਫੌਜ ਦੇ ਵਿੱਚ ਸਿੱਖਾਂ ਦੀ ਵੱਡੀ ਤਾਦਾਦ ਜਿਹੜੀ ਹੈ ਸੀ ਇਹਦੇ ਬਾਵਜੂਦ ਕਿ ਜਿਹੜੀਆਂ ਨੇ ਪਟਿਆਲਾ ਨਾਭਾ ਫਰੀਦਕੋਟ ਕਪੂਰਥਲਾ ਜੀਂਦ ਸਿੱਖ ਰਿਆਸਤਾਂ ਐਗਜ਼ਿਸਟ ਕਰਦੀਆਂ ਸੀ ਇਹਦੇ ਬਾਵਜੂਦ ਦੋ ਵੱਡੀਆਂ ਆਲਮੀ ਜੰਗਾਂ ਦੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਔਰ ਗੁੱਡਵਿਲ ਸੀ ਸਿੱਖਾਂ ਦੇ ਲਈ ਕਿਉਂਕਿ ਉਸ ਵੇਲੇ ਦੀ ਸਾਡੀ ਲੀਡਰਸ਼ਿਪ ਮਹਾਤਮਾ ਗਾਂਧੀ ਔਰ ਨਹਿਰੂ ਔਰ ਉਸ ਸਾਰੇ ਦੌਰ ਦੇ ਸੈਕੂਲਰਿਜ਼ਮ ਦੇ ਉਹਨਾਂ ਦੇ ਫੰਦੇ ਦੇ ਵਿੱਚ ਟਰੈਪ ਦੇ ਵਿੱਚ ਫਸ ਗਈ ਔਰ ਪ੍ਰੋਮਿਸਿਸ ਉਹਦਾ ਅਸੀਂ ਜ਼ਿਕਰ ਕਰਦੇ ਹੀ ਹਾਂ ਕਿ ਜੀ ਨਾਰਥ ਤੁਹਾਨੂੰ ਪ੍ਰੋਵਿੰਸ ਇਹ ਵੋ ਤੇ ਜਿਹੜੇ ਸਾਡੇ ਰੈਵੋਲੂਸ਼ਨਰੀ ਲਾਈਨ ਵਾਲੇ ਸੀ ਜਿਨ੍ਹਾਂ 'ਚ ਅਸੀਂ ਭਗਤ ਸਿੰਘ ਦਾ ਨਾਂ ਪ੍ਰੋਮੀਨੈਂਸ ਦੇ ਨਾਲ ਆਉਂਦਾ ਹੈ ਜਾਂ ਉਸ ਤੋਂ ਪਹਿਲਾਂ ਗਦਰੀ ਬਾਬੇ ਜਾਂ ਦੂਜੇ ਨੇ ਉਹਨਾਂ ਵੱਲ ਜੇ ਅਸੀਂ ਦੇਖੀਏ ਤੇ ਉਹਨਾਂ ਨੂੰ ਇਹ ਲੁਭਾਉਣਾ ਜਿਹੜਾ ਲਾਲਾ ਲਾਜਪਤ ਰਾਏ ਜਾਂ ਸਾਵਰਕਰ ਜਾਂ ਉਸ ਸਾਰੇ 'ਚੋਂ ਨਿਕਲਿਆ ਹੋਇਆ ਭਾਰਤ ਮਾਤਾ ਦਾ ਕਾਨਸੈਪਟ ਜਾਂ ਕੁਰਬਾਨੀ ਕਰਨ ਦਾ ਔਰ ਸਾਰਿਆਂ ਨੂੰ ਆਜ਼ਾਦ ਦੇਖਣ ਦਾ ਔਰ ਅੰਗਰੇਜ਼ਾਂ ਨੂੰ ਕੱਢਣ ਦਾ ਉਹ ਵੀ ਭੁੱਲ ਗਏ ਕਿ ਭਾਈ ਅਲਟੀਮੇਟਲੀ ਸਾਡੇ ਇਹਨਾਂ ਕੁਰਬਾਨੀਆਂ 'ਚੋਂ ਅਸੀਂ ਸਾਡਾ ਆਪਣਾ ਕੀ ਨਿਕਲੇਗਾ ਔਰ ਉਸ ਦੇ ਉੱਤੇ ਉਹੀ ਪਿਆਰਾ ਸਿੰਘ ਨਿਰਚਲ ਦੀਆਂ ਦੋ ਲਾਈਨਾਂ ਇਹ ਸਾਰੇ ਨਾਲ ਪੂਰਾ ਇਨਸਾਫ ਕਰਦੀਆਂ ਨੇ ਕਿ ਬਾਜ਼ੀ ਲੈ ਗਏ ਪਾਨੇ ਸ਼ਾਹ ਹੋਰੀ ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਹੁਣ ਅਸੀਂ 75 ਸਾਲਾਂ ਤੋਂ ਸਫ਼ਰ ਕੀਤਾ ਪਿਛਲੇ 38 ਸਾਲਾਂ 'ਚੋਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਜਿਹੜੀ ਹੈ ਉਹ ਫੇਸ ਕੀਤੀ ਹੈ ਔਰ ਇੱਕ ਪਾਸੇ ਸਾਡੀ ਆਪਣੀ ਵੱਖਰੀ ਆਈਡੈਂਟਿਟੀ ਦੀ ਗੱਲ ਸਾਡੀ ਤਾਕਤ 13 ਮਹੀਨੇ ਦੇ ਕਿਸਾਨ ਮੋਰਚੇ 'ਚੋਂ ਵੀ ਨਿਕਲਦੀ ਹੈ। ਡਾਇਸਪੋਰਾ ਸਿੱਖਾਂ ਦੀ ਤਾਕਤ ਜਿਹੜੀ ਖਾਲਿਸਤਾਨ ਰੈਫਰੈਂਡਮ ਜਿਸ ਅੰਦਾਜ਼ 'ਚ UK ਦੇ ਵਿੱਚ ਇਟਲੀ ਦੇ ਵਿੱਚ ਕੈਨੇਡਾ ਟੋਰਾਂਟੋ 'ਚ ਔਰ ਹੁਣ ਆਸਟ੍ਰੇਲੀਆ 'ਚ ਮੈਲਬਰਨ 'ਚ ਹੋਣ ਜਾ ਰਿਹਾ ਡਾਇਸਪੋਰਾ ਕਮਿਊਨਿਟੀ ਦੀ ਤਾਕਤ ਨੇ ਕਿਸਾਨ ਮੂਵਮੈਂਟ ਦੀ ਵਿਕਟਰੀ ਦੇ ਵਿੱਚ ਕੀ ਰੋਲ ਅਦਾ ਕੀਤਾ ਪੰਜਾਬ ਦੇ ਵਿੱਚ ਜਿਹੜਾ ਇਹ ਥਾਟ ਕਿ ਭਾਈ ਸਾਡੇ ਲਈ ਦਿੱਲੀ ਤੋਂ ਕੁਛ ਨਹੀਂ ਨਿਕਲਣਾ ਔਰ ਇਹ ਦੀਪ ਸਿੱਧੂ ਜਾਂ ਇਸ ਸਾਰੇ ਦੌਰ ਦੇ ਵਿੱਚ ਸਿੱਖਾਂ ਦੇ ਪਾਤਸ਼ਾਹੀ ਦਾਅਵੇ ਦੀ ਗੱਲ ਜਿਸ ਨੂੰ 38 ਵਰੇ ਪਹਿਲਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਨਰਲ ਸੁਬੇਗ ਸਿੰਘ ਭਾਈ ਅਮਰੀਕ ਸਿੰਘ ਹੋਰਾਂ ਨੇ ਆਪਣੀਆਂ ਸ਼ਹਾਦਤਾਂ ਦੇ ਨਾਲ ਖਾਲਿਸਤਾਨ ਦੀ ਗੱਲ ਨੀਂਹ ਰੱਖਣ ਦੀ ਗੱਲ ਸੀ ਕਿ ਜਦੋਂ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਹੁਣ ਇਸ ਸਾਰੇ ਤੋਂ ਬਾਅਦ ਇਸ ਕਿਸਮ ਦੀ ਕਿਸੇ ਡਿਬੇਟ 'ਚ ਫਸਣਾ ਸਾਨੂੰ ਦੋ ਤਿੰਨ ਨੇ ਲਿਖਿਆ
कि जी ये तुसी ਇਹਦੇ ਤੇ ਵੀ ਜ਼ਿਕਰ ਕਰੋ ਵੀ ਸਿੱਖਾਂ ਲਈ ਦੇਸ਼ ਪਹਿਲਾਂ ਹੈ ਕਿ ਧਰਮ ਪਹਿਲਾਂ ਹੈ ਕਿ ਜੀ ਦੇਖੋ ਹੁਣ ਇਹ ਵੀਰ ਬਾਲ ਦਿਵਸ ਦਾ ਵੀ ਮੈਸੇਜ ਤਾਂ ਇਹੀ ਹੈ ਔਰ ਇਹ ਮੋਦੀ ਨੇ ਕੈਟਾਗੋਰੀਕਲੀ ਕਿਹਾ ਕਿ ਜੀ ਗੁਰੂ ਗੋਬਿੰਦ ਸਿੰਘ ਵੱਡੀ ਇੰਸਪੀਰੇਸ਼ਨ ਕਿਉਂਕਿ ਉਹਨਾਂ ਨੇ ਕਿਹਾ ਕਿ ਇੰਡੀਆ ਨੇਸ਼ਨ ਫਸਟ ਕਦੋਂ ਉਹਨਾਂ ਨੇ ਕਿਹਾ ਇਸ ਦੇ ਉਲਟ ਜੇ ਹਕੀਕਤ ਇਹ ਹੈ ਕਿ ਸਿੱਖਾਂ ਨੇ ਨੇਸ਼ਨ ਤੇ ਜੇ ਇੱਕ ਜਿਓਗ੍ਰਾਫੀਕਲ ਬਾਉਂਡਰੀਜ਼ ਨੂੰ ਮੰਨ ਵੀ ਲਈਏ ਮਿੱਟੀ ਗਰਦਬ ਪ੍ਰੀਤ ਭਸਮ ਸੰਗ ਹੋਏ ਸਿੱਖ ਤਾਂ ਇਹ ਮੰਨਦਾ ਵੀ ਮਿੱਟੀ ਦੇ ਨਾਲ ਗਧਾ ਜਿਹੜਾ ਹੈ ਉਹ ਪਿਆਰ ਕਰਦਾ ਸਿੱਖ ਦੇ ਲਈ ਸਭ ਤੋਂ ਜਿਹੜੀ ਪਿਆਰੀ ਚੀਜ਼ ਹੈ ਉਹ ਸਿੱਖੀ ਹੈ ਉਹਦਾ ਧਰਮ ਹੈ ਬਿਲਕੁਲ ਔਰ ਸਿੱਖ ਧਰਮ ਦੇ ਲਈ ਸਭ ਕੁਝ ਕੁਰਬਾਨ ਕਰ ਸਕਦਾ ਔਰ ਇਸ ਦੀ ਸਭ ਤੋਂ ਵੱਡੀ ਉਦਾਹਰਨ 1947 ਦੀ ਡਿਵੀਜ਼ਨ ਹੈ ਹੁਣ ਜੇ ਜਿਹੜੀ ਮਿੱਟੀ ਦੇ ਨਾਲ ਪ੍ਰੀਤ ਦੀ ਗੱਲ ਕਰੀਏ ਤੇ ਫਿਰ 40% ਸਿੱਖਾਂ ਦੀ ਜਨਮ ਭੂਮੀ ਤਾਂ ਪਾਕਿਸਤਾਨ 'ਚ ਜਿਹੜਾ ਅੱਜ ਰਹਿੰਦਾ ਹਿੱਸਾ ਪੰਜਾਬ ਦਾ ਜਾਂ ਸਿੰਧ ਦਾ ਜਾਂ ਉਹ ਸੀ ਜਿੱਥੇ ਉਹਨਾਂ ਦੇ ਪੁਰਖੇ ਅੱਗੋਂ ਉਹਨਾਂ ਦੇ ਪੁਰਖੇ ਸਦੀਆਂ ਤੋਂ ਉੱਥੇ ਰਹਿ ਰਹੇ ਸੀ ਬਿਲਕੁਲ ਤੇ ਉਹ ਕਿਉਂ ਛੱਡ ਕੇ ਆ ਗਏ ਇਸ ਲਈ ਕਿ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਇੱਥੇ ਸਾਡਾ ਧਰਮ ਸੁਰੱਖਿਅਤ ਨਹੀਂ ਹੋਏਗਾ ਉਹਨਾਂ ਲਈ ਚੋਣ ਸੀ ਜੇ ਉਹ ਆਪਣਾ ਧਰਮ ਬਦਲ ਲੈਂਦੇ ਤੇ ਉਹ ਰਹਿ ਸਕਦੇ ਸੀ ਕੁਛ ਤਬਕਾ ਹੋਏਗਾ ਜਿਨ੍ਹਾਂ ਨੇ ਐਵੇਂ ਵੀ ਚੁਣਿਆ ਹੋਏਗਾ ਲੇਕਿਨ 40% ਸਿੱਖ ਇਸ ਲਈ ਉਹਨੂੰ ਆਪਣੇ ਪੁਰਖਿਆਂ ਨੂੰ ਔਰ 3 ਕੱਪੜਿਆਂ 'ਚ ਆਪਣੇ ਘਰਾਂ ਦੇ ਜੀ ਮਰਵਾ ਕੇ ਇਸ ਲਈ ਬਾਰਡਰ ਕ੍ਰਾਸ ਕਰਕੇ ਆਏ ਕਿ ਸਿੱਖਾਂ ਦੇ ਲਈ ਧਰਮ ਪਹਿਲਾਂ ਸੀ ਔਰ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਇਸ ਡਿਬੇਟ 'ਚ ਵੀ ਪੈਣਾ ਇਹਨਾਂ ਵੱਲ 38 ਸਾਲ ਬਾਅਦ ਇਸ ਕਿਸਮ ਦੇ ਕਿਸੇ ਟਰੈਪ 'ਚ ਫੇਰ ਫਸਣਾ ਕਿ ਜੀ ਦੇਖੋ ਹੁਣ ਤਾਂ ਸਾਡੀਆਂ ਕੁਰਬਾਨੀਆਂ ਨੂੰ ਵੀ ਰੈਕਗਨਾਈਜ਼ ਕਰ ਲਿਆ ਹੁਣ ਇਹ ਸਕੂਲਾਂ ਦੇ ਸਿਲੇਬਸ 'ਚ ਵੀ ਆ ਜਾਏਗਾ ਡਾਕੂਮੈਂਟਰੀਆਂ ਬਣ ਗਈਆਂ ਦੇਖੋ ਕਿਸ ਲੈਵਲ ਦੇ ਉੱਤੇ ਜਿਹੜਾ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਸਿੱਖਾਂ ਤੋਂ ਬਿਨਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਤੇ ਮੋਦੀ ਦੇ ਰਾਹੀਂ ਹੁਣ ਦੇਖੋ ਭਾਰਤ ਭਰ ਦੇ ਵਿੱਚ ਐਸੇ ਕੰਪੀਟੀਸ਼ਨ ਹੋਇਆ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਜਿਹੜਾ ਐਸੇ ਮੋਦੀ ਨੇ ਵੀ ਕਈ ਇਤਨੇ ਹਜ਼ਾਰ ਸਟੂਡੈਂਟਸ ਨੇ ਐਸੇ ਕੰਪੀਟੀਸ਼ਨ 'ਚ ਹਿੱਸਾ ਲਿਆ ਸਾਹਿਬਜ਼ਾਦਿਆਂ ਬਾਰੇ ਸਭ ਨੂੰ ਪਤਾ ਲੱਗ ਗਿਆ ਕੀ ਹੈ ਕੀ ਨਹੀਂ ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਗੱਲ ਬੜੀ ਕਲੀਅਰ ਹੈ ਕਿ ਇਨਫ ਇਜ਼ ਇਨਫ ਹਾਲਾਂਕਿ ਕਿਹਾ ਤਾਂ ਇਹੀ ਜਾਂਦਾ ਹੈ ਕਿ once you fool me shame on you twice you fool me shame on me ਕਿ ਅਸੀਂ ਆਲਰੇਡੀ ਧੋਖਾ ਖਾਧਾ 47 ਦੇ ਵਿੱਚ ਹੁਣ ਇਸ ਹਿੰਦੂ ਤੋਂ ਵੀ ਟਰੈਪ ਤੋਂ ਬਚੀਏ ਇਹਨਾਂ ਦੀ ਈਗੋ ਮੈਸਾਜ ਦੇ ਵਿੱਚ ਨਾ ਫਸੀਏ ਔਰ ਇਸ ਗੱਲ ਨੂੰ ਬਿਲਕੁਲ ਕਲੀਅਰਲੀ ਕਿ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ ਇਹ ਹੀ ਅਲਟੀਮੇਟਲੀ ਇੱਕ ਐਟਰਨਲ ਟਰੂਥ ਹੈ ਔਰ ਜਿਹਨੂੰ ਸੰਤ ਕਹਿੰਦੇ ਸਨ ਨਿਸ਼ਚੈਵਾਚਕ ਸੱਚ ਹੈ ਨਿਸ਼ਚੈਵਾਚਕ ਦਾ ਇਹ ਹੈ ਕਿ ਡਿਟਰਮੀਨੇਸ਼ਨ ਦੇ ਨਾਲ ਇਸ ਫੋਕਸ ਦੇ ਉੱਤੇ ਕੰਮ ਕਰੀਏ ਆਜ਼ਾਦ ਦੇਸ਼ ਖਾਲਿਸਤਾਨ ਦੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥੀਆਂ ਨੂੰ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ